अस्सलाम वालेकुम। गल बड़ी एक समझण वाली है तो सोचण वाली ये आ कि पिछले ज़माने हिंदुस्तान च ना कि हिंदुआं च खतरी कौम होंदी सी। वो दुकानदार ही सन ते कारोबार सी ते विच विच जिहड़े खतरी सी बहुते ही हुशियार होंदे सी। वो एक बीबी सी तो उन्हां किते अपनी कुड़ी दा विआह करना सी। हुण पुराने वक्त दे किहड़े कोल पैसे हुंदे सी, उन्हां आख्या चलो आ मझां गावां कोल हैगियां, इन्हां दा घ्यो लाले नूं देई जाने आ, ਉਹਦੇ ਕੋਲ ਪੈਸੇ ਲੈ ਕੇ ਕੱਲ੍ਹ ਨੂੰ ਕੁੜੀ ਦਾ ਵਿਆਹ ਕਰ ਲਾਂਗੇ। ਉਹ ਬੀਬੀ ਜਿਹੜੀ ਆ ਘਿਓ ਲੈ ਕੇ ਜਾਂਦੀ ਰਹੀ ਦੁਕਾਨ 'ਤੇ, ਲਾਲਾ ਜੀ ਨੂੰ ਘਿਓ ਦੇ ਦੇਣਾ ਉਹਨਾਂ ਨੇ ਅਤੇ ਵਾਪਸ ਜਿਹਨੇ ਮੁੜਨਾ ਅਤੇ ਉਹਨੇ ਕਿ ਲਾਲਾ ਜੀ ਨੇ ਗੁੜ ਦੀ ਕਰੂੜੀ ਉਹਦੇ ਭਾਂਡੇ 'ਚ ਰੱਖ ਦੇਣੀ। ਵਲਟੋਈ ਸੀ ਜਾਂ ਉਹਦੇ ਕੋਲੋਂ ਕੋਈ ਡੱਬਾ ਸੀ। ਉਹ ਕੋਈ ਸਾਲ ਡੂਢ ਸਾਲ ਲੰਘਿਆ, ਉਹਨਾਂ ਨੇ ਸੋਚਿਆ ਚਲੋ ਹੁਣ ਲਾਲਾ ਜੀ ਮੱਝਾਂ ਵੀ ਦੁੱਧ ਦੇਣੋਂ ਹਟ ਗਈਆਂ ਨੇ, ਹਿਸਾਬ ਕਰੀਏ ਜਾ ਕੇ। ਉਹ ਸਾਰੇ ਜੀ ਉੱਠ ਕੇ ਚਲੇ ਗਏ, ਲਾਲਾ ਜੀ ਸਾਡਾ ਹਿਸਾਬ ਕਰੋ। ਉਹਨੇ ਕਿਹਾ ਮੁਨਸ਼ੀ ਜੀ ਉਹ ਖਾਤਾ ਲਿਆਉਣਾ ਫੜ ਕੇ ਵਹੀ ਜਿਹੜੀ ਆਪਣੇ ਕੋਲ ਹੁੰਦੀ ਆ। ਉਹ ਜਿਸ ਵੇਲੇ ਉਹਨਾਂ ਕਿਹਾ ਲਿਆਂਦੀ ਅਤੇ ਉਹਨੇ ਦੇਖਿਆ ਤਾਂ ਆਂਦਾ ਲਾਲਾ ਜੀ ਹਿਸਾਬ। ਉਹਨੇ ਕਿਹਾ ਜੀ ਹਿਸਾਬ ਸਾਡਾ ਬਰਾਬਰ ਆ ਤੁਹਾਡਾ ਸਾਡੇ ਨਾਲ ਜੀ। ਉਹਨੇ ਕਿਹਾ ਜੀ ਉਹ ਕਿੱਦਾਂ? ਅਗੇ ਬੀਬੀ ਘਿਓ ਦੇਈਗੀ ਅਤੇ ਗੁੜ ਲਈ ਗਈ। ਉਹਨੇ ਕਿਹਾ ਲਾਲਾ ਜੀ ਅਸੀਂ ਤਾਂ ਮੇਰਾ ਮਤਲਬ ਤੁਹਾਨੂੰ ਗੁੜ ਦਿੱਤਾ ਅਤੇ ਹਿਸਾਬ ਸਾਡਾ ਤੁਸੀਂ ਕਿੱਦਾਂ ਬਰਾਬਰ ਕੀਤਾ? ਉਹਨਾਂ ਸੋਚਿਆ ਵੀ ਹੁਣ ਲਾਲਾ ਜੀ ਦੇ ਗਿਆ ਬਹਿ ਅਤੇ ਇਹਨੇ ਸਾਨੂੰ ਦੇਣਾ ਕੱਖ ਨਹੀਂ ਅਤੇ ਲਿਆਦਾ ਹੁਣ ਇਹ ਆ ਵੀ ਚਲੋ ਰਹਿਣ ਇਹਦੇ ਕੋਲ ਵੀ ਨਾ। ਉਹਨਾਂ ਕਿਹਾ ਲਾਲਾ ਜੀ ਸਾਡੇ ਇੱਕ ਰਿਵਾਜ਼ ਆ, ਅਸੀਂ ਨਾ ਧੀ ਨੂੰ ਦਾਜ ਉੱਲੂ ਦਿੰਦੇ ਹਾਂ ਅਤੇ ਸਾਨੂੰ ਇੱਕ ਉੱਲੂ ਲੱਭ ਦਿਓ ਤੁਸੀਂ। ਉੱਥੇ ਕੋਈ ਲਾਗੇ ਮੁੰਡਾ ਸੁਣਦਾ ਸੀ ਬੜਾ ਤੇਜ਼ ਤਰਾਜ਼, ਉਹ ਆ ਗਿਆ। ਉਹਨੇ ਕਿਹਾ ਲਾਲਾ ਜੀ ਗੱਲ ਇਹ ਆ ਵੀ ਤੁਹਾਨੂੰ ਇਸ ਤਰ੍ਹਾਂ ਫਰਮਾਇਸ਼ ਪਈ ਆ? ਉਹਨੇ ਕਿਹਾ ਹਾਂਜੀ ਪਈ ਆ। ਅਖੇ ਮੈਂ ਲਿਆ ਦੇਣਾ? ਉਹਨੇ ਕਿਹਾ ਲਿਆ ਦੇ। ਕਿੰਨੇ ਦਾ ਜੀ? 5000 ਦਾ। ਉਹਨੇ ਕਿਹਾ ਮੈਂ ਕਿਹੜੇ ਕੋਲੋਂ ਪੈਸੇ ਦੇਣੇ, ਉਹਨਾਂ ਦੇਣੇ ਆ ਪਿਛਲੇ ਨੇ। ਉਹ ਜਾ ਕੇ ਉਹਨੇ 5000 ਦਾ ਉਹਨੇ ਉੱਲੂ ਦਾ ਬੱਚਾ ਫੜ ਕੇ ਲੈਣ ਦਾ। ਉਹਨੇ ਉਹਨਾਂ ਨੂੰ ਸੁਨੇਹਾ ਘੱਲਿਆ ਵੀ ਆਓ ਬਈ ਆਣ ਕੇ ਆਪਣਾ ਅਤੇ ਉੱਲੂ ਲੈ ਜਾਓ। ਉਹਨੇ ਕਿਹਾ ਲਾਲਾ ਜੀ ਤੁਸੀਂ ਦਿਨ ਵਾਹਵਾ ਨਿਗਾਹ ਦਿੱਤੇ ਆ ਅਤੇ ਲੇਟ ਹੋ ਗਿਆ ਅਤੇ ਹੁਣ ਸਾਨੂੰ ਤਾਂ ਸਾਡਾ ਇੱਥੇ ਹੀ ਸਰ ਗਿਆ ਵਾ ਅਤੇ ਖੁਦਾ ਹਾਫਿਜ਼।